ਜੀ ਸੱਜਣੋ, ਅੱਜ ਅਸੀਂ ਗੱਲ ਕਰਨੀ ਹੈ ਲੋਹੜੀ ਬਾਰੇ। ਅੱਜ 30 ਪੋਹ 13 ਜਨਵਰੀ ਸਵੇਰ ਪਹਿਲੀ ਮਾਹ ਨੂੰ ਆਉਣੀ ਹੈ ਤੇ ਅੱਜ ਰਾਤ ਨੂੰ ਮਨਾਈ ਜਾਣੀ ਹੈ ਪੰਜਾਬ ਦਾ ਸਕਾਫਤੀ ਇਤਜਾਜੀ ਜਾਂ ਮੌਸਮੀ ਤਿਉਹਾਰ ਆਖ ਲਓ ਲੋਹੜੀ। ਇਸ ਦੇ ਬਾਰੇ ਨਾਲ ਬਹੁਤ ਸਾਰੇ ਲੋਕਾਂ ਦਾ ਸਵਾਲ ਨੇ ਕਿ ਲੋਹੜੀ ਕਿਹਨੂੰ ਆਖਦੇ ਨੇ। ਪਹਿਲੇ ਅਸੀਂ ਵੇਖਦੇ ਹਾਂ ਕਿ 3 ਨਜ਼ਰੀਆਤ ਨੇ ਇਸ ਦੇ ਬਾਰੇ ਜੀ ਲੋਹੜੀ ਦੇ ਬਾਰੇ। ਪਹਿਲਾ ਨਜ਼ਰੀਆ ਜੀ ਕਿ ਮੌਸਮੀ ਤਿਉਹਾਰ ਹੈ ਜੀ। ਮੌਸਮੀ ਤਿਉਹਾਰ ਇੰਝ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਬਹਾਰ ਦੀ ਜਦੋਂ ਆਮਦ ਹੁੰਦੀ ਹੈ ਉਦੋਂ ਉਸ ਨੂੰ ਵੈਲਕਮ ਆਖਿਆ ਜਾਂਦਾ ਹੈ, ਖੁਸ਼ ਆਮਦੀਦ ਆਖਿਆ ਜਾਂਦਾ ਹੈ ਤੇ ਜਸ਼ਨ ਮਨਾਇਆ ਜਾਂਦਾ ਹੈ। ਅੱਜ ਕਲਾਈਮੇਟ ਚੇਂਜ ਹੈ, ਇਸ ਨੂੰ ਤੁਸੀਂ ਨਾ ਵੇਖੋ, ਥੋੜ੍ਹਾ ਜਿਹਾ ਪਿੱਛੇ ਚਲੇ ਜਾਓ ਨਾ ਤੁਸੀਂ, ਤੇ ਜਿਹੜੀ 10 ਜਨਵਰੀ ਤੋਂ ਬਾਅਦ ਇੱਕ ਜਿਹੜਾ ਅਖਾਣ ਵੀ ਸਾਡੇ ਕੋਲ ਚੱਲਦਾ ਹੈ ਕਿ ਪਹਿਲੀ ਮਾਹ ਤੇ ਭੱਗੋਲ ਬਾਂਹ। ਜਿਹੜੀ ਉਹ ਪਹਿਲੀ ਮਾਹ ਹੈ ਉਸ ਵਿੱਚ ਚੁੱਕੇ ਪਾਲੇ ਖੜਕ ਜਾਂਦੇ ਨੇ, ਮੌਸਮ ਜਿਹੜਾ ਹੈ ਉਹ ਅੱਛਾ ਹੋ ਜਾਂਦਾ ਹੈ, ਧੁੱਪ ਖੁਸ਼ਗਵਾਰ ਹੁੰਦੀ ਹੈ, ਜਿਸ ਵਜ੍ਹਾ ਤੋਂ ਇਸ ਨੂੰ ਆਖਿਆ ਜਾਂਦਾ ਹੈ ਕਿ ਬਹਾਰ ਨੂੰ ਵੈਲਕਮ ਆਖ ਰਿਹਾ ਹੈ। ਕਣਕਾਂ ਨੂੰ ਦੂਆ ਪਾਣੀ ਲੱਗ ਚੁੱਕਿਆ ਹੁੰਦਾ ਹੈ, ਗੰਨਾ ਪੱਕ ਚੁੱਕਿਆ ਹੁੰਦਾ ਹੈ। ਉਸ ਵਕਤ ਪੰਜਾਬ ਦੇ ਵਿੱਚ ਇੱਕ ਤਿਉਹਾਰ ਇਹ ਮਨਾਇਆ ਜਾਂਦਾ ਹੈ, ਇਹਨੂੰ ਲੋਹੜੀ ਦਾ ਨਾਂ ਦਿੱਤਾ ਜਾਂਦਾ ਹੈ। ਬੇਸਿਕਲੀ ਇਹ ਹੈ ਜਿਹੜੇ ਬਹਾਰ ਨੂੰ ਵੈਲਕਮ ਆਖਣ ਦਾ ਤਿਉਹਾਰ ਹੈ। ਦੂਸਰਾ ਨਜ਼ਰੀਆ ਹੈ ਜੀ ਇਸ ਬਾਰੇ ਕਿ ਇੱਕ ਇਤਜਾਜੀ ਤਿਉਹਾਰ ਹੈ। ਇਤਜਾਜੀ ਤਿਉਹਾਰ ਕਿਵੇਂ, ਉਹ ਵੀ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਜਦੋਂ ਇਕੱਠਾ ਪਾਕਿਸਤਾਨ, ਹਿੰਦੁਸਤਾਨ ਜਾਂ ਪੂਰਾ ਸਬ ਕੰਟੀਨੈਂਟ ਹੈ, ਉਦੋਂ ਬਨੀਏ ਜਿਹੜੇ ਹਨ ਉਹ ਚੇਤ ਵਿਸਾਖ ਜੇਠ ਦੇ ਵਿੱਚ ਕਣਕ ਜਿਹੜੀ ਹੈ ਨਾ ਉਹ ਉਧਾਰੀ ਦਿੰਦੇ ਹਨ, ਜਿਹਨੂੰ ਅਸੀਂ ਆਖਦੇ ਹਾਂ ਕਿ ਉਹ ਅਗਾਊ ਕਣਕ ਦਿੰਦੇ ਹਨ। ਤੇ ਉਸ ਵਕਤ ਉਹ ਆਉਂਦੇ ਹਨ ਰੇਟ ਕੋਈ ਨਾ ਮੁਕਾਈਂਦੇ, ਰੇਟ ਆਉਂਦੇ ਹਨ ਕਿ ਜਦੋਂ ਮਾਹ ਦੇ ਵਿੱਚ ਜਿਹੜਾ ਰੇਟ ਉਹ ਰੇਟ ਅਸੀਂ ਧਰ ਲਿਸਾਂਗੇ। ਅੱਜ ਵੀ ਇੰਨੇ ਹੁੰਦਾ ਹੈ, ਜਿਹੜੀ ਕਣਕ ਅਗਾਊ ਦਿੱਤੀ ਜਾਂਦੀ ਹੈ ਉਹ ਆਉਂਦੇ ਨੇ ਕਿ ਜਿਹੜਾ ਮਾਹ ਦੇ ਵਿੱਚ ਰੇਟ ਨਿਕਲਿਆ ਨਾ ਉਹ ਧਰ ਲਿਸਾਂਗੇ। ਮਾਹ ਦੀ ਪਹਿਲੀ ਨੂੰ ਹਿਸਾਬ ਕਿਤਾਬ ਕਰਕੇ ਵਹੀਆਂ ਚਾਹ ਕੇ ਉਹ ਹਿਸਾਬ ਵੀ ਕਰ ਛੱਡਦੇ ਹਨ ਕਿਤਨੀ ਪਈ ਹੈ, ਤੇ ਰੇਟ ਵੀ ਕੱਢ ਲੈਂਦੇ ਹਨ। ਉਹ ਹਿੰਦੂ ਬਨੀਏ ਜਿਹੜੇ ਹਨ ਉਹ ਰੇਟ ਚੁੱਕੇ ਦੁਕਾਨਦਾਰ ਸਰਮਾਇਆਦਾਰ ਆਪਣੀ ਮਰਜ਼ੀ ਦਾ ਰੇਟ ਕੱਢਦਾ ਹੈ। ਜਿਹੜਾ ਉਹ ਰੇਟ ਕੱਢਦਾ ਹੈ ਉਸ ਦੇ ਖਿਲਾਫ ਇੱਕ ਨਜ਼ਰੀਆ ਹੈ ਕਿ ਜ਼ਿਮੀਂਦਾਰ ਇਤਜਾਜ ਕਰਦੇ ਹਨ ਜਿਹੜੀ ਇਹ ਪਹਿਲੀ ਮਾਹ ਨੂੰ ਕਿ ਰਾਤ ਨੂੰ ਅੱਗ ਬਖਾ ਕੇ ਤੇ ਅੱਗ ਦੇ ਅਲਾਓ ਜਲਾ ਕੇ ਤੇ ਉਸ ਨੂੰ ਉਹ ਜਿਹੜਾ ਕਰਦੇ ਹਨ ਕਿ ਅਸੀਂ ਇਹ ਰੇਟ ਦੇ ਖਿਲਾਫ ਇਤਜਾਜ ਹੈ ਜੀ। ਇੱਕ ਤੀਸਰਾ ਨਜ਼ਰੀਆ ਜੋੜਿਆ ਜਾਂਦਾ ਹੈ ਇਸ ਨੂੰ ਦੁੱਲੇ ਭੱਟੀ ਦੇ ਨਾਲ। ਉਹ ਇੰਝ ਹੈ ਕਿ ਮਿਡਲ ਈਸਟ ਨੂੰ ਜਿਹੜੀਆਂ ਕੁੜੀਆਂ ਹਨ ਉਦੋਂ ਉਹ ਸਮਾਗਲ ਕੀਤੀਆਂ ਜਾਂਦੀਆਂ, ਜਿਹੜਾ ਅਸੀਂ ਪੜ੍ਹਿਆ ਸੁਣਿਆ। ਇੱਕ ਜਿਹੜਾ ਸਾਡੇ ਕੋਲ ਸਬਰਦਾਰ ਇੱਕ ਬੰਦਾ ਹੈ, ਉਸ ਦੀਆਂ 2 ਧੀਆਂ ਹਨ, ਸੁੰਦਰੀ ਤੇ ਮੁੰਦਰੀ। ਜਿਹੜਾ ਉਸ ਪਿੰਡ ਦਾ ਜਗੀਰਦਾਰ ਹੈ, ਇਹ ਪਿੰਡ ਭੱਟੀਆਂ ਦਾ ਆਸੇ ਪਾਸੇ ਦਾ ਵਾਕਿਆ ਤੁਹਾਨੂੰ ਦੱਸ ਰਿਹਾ ਮੈਂ, ਜਿਹੜਾ ਉਸ ਦਾ ਜਗੀਰਦਾਰ ਹੈ ਨਾ ਉਹ ਉਹਨਾਂ ਕੁੜੀਆਂ ਨੂੰ ਉਂਝ ਹੀ ਸਮਗਲ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਸ਼ਾਦੀ ਕਰਨਾ ਚਾਹੁੰਦਾ ਹੈ। ਚੂੰਕਿ ਦੁੱਲਾ ਭੱਟੀ ਦੇ ਏਰੀਆ ਹੈ, ਭੱਟੀ ਰਾਠ ਹੈ, ਤੇ ਰਾਠਾਂ ਦਾ ਕੰਮ ਹੀ ਇਹ ਹੁੰਦਾ ਹੈ ਕਿ ਜਿਸ ਤੇ ਜ਼ੁਲਮ ਹੁੰਦਾ ਪਿਆ ਹੋਵੇ ਉਸ ਜ਼ੁਲਮ ਨੂੰ ਰੋਕਣਾ, ਹਰ ਹਵਾਲੇ ਨਾਲ ਰੱਖਣਾ, ਚਾਹੇ ਜ਼ਬਾਨ ਹੋਵੇ ਚਾਹੇ ਤਲਵਾਰ ਹੋਵੇ। ਦੁੱਲੇ ਭੱਟੀ ਦਾ ਡੰਕਾ ਵੱਜਦਾ ਹੈ। ਦੁੱਲੇ ਭੱਟੀ ਨੇ ਉਹਨਾਂ 2 ਕੁੜੀਆਂ ਸੁੰਦਰੀ ਤੇ ਮੁੰਦਰੀ ਉਹਨਾਂ ਨੂੰ ਆਪਣੇ ਘਰ ਲੈ ਆਂਦਾ। ਨਾ ਸਿਰਫ ਘਰ ਲਿਆਂਦਾ ਬਲਕਿ ਆਪਣੇ ਘਰੋਂ ਉਹਨਾਂ ਨੂੰ ਸ਼ਾਦੀ ਵੀ ਕੀਤੀ, ਉਹਨਾਂ ਦੀ ਤੁਹਾਨੂੰ ਜਹੇਜ਼ ਵੀ ਦਿੱਤਾ। ਇੱਥੋਂ ਇੱਕ ਹੋਰ ਗੱਲ ਹੀ ਸਾਡੇ ਸਾਹਮਣੇ ਆਉਂਦੀ ਹੈ ਕਿ ਪਾਰਟੀਸ਼ਨ ਤੋਂ ਜਿਹੜਾ ਪੰਜਾਬ ਆਇਆ ਨਾ ਉਸ ਸਦੀ ਦਾ 15ਵੀਂ ਸਦੀ ਦਾ ਪੰਜਾਬ ਆਈ, ਉਹ ਸੈਕੂਲਰ ਪੰਜਾਬ ਆਈ। ਉਸ ਦੇ ਜਿਹੜੀ ਮਜ਼ਹਬੀ ਬਨ ਗੜ ਬਾਅਦ ਵਿੱਚ ਹੋਈ ਹੈ ਜਾਂ ਇਹ ਬਾਅਦ ਜੰਗਾਂ ਚਿੜੀਆਂ ਦੇ ਮਜ਼ਹਬ ਦੇ ਬਾਰੇ ਨਾਲ ਇਹ ਉਸ ਟਾਈਮ ਕੋਈ ਨਹੀਂ। ਰਾਂਝਾ ਬਾਲ ਨਾਥ ਕੋਲ ਜਾਵੇ ਤਾਂ ਜਾਂ ਦੁੱਲਾ ਭੱਟੀ ਸੁੰਦਰੀ ਤੇ ਮੁੰਦਰੀ ਨੂੰ ਘਰ ਲੈ ਜਾਵੇ ਤਾਂ ਇਹ ਉਸ ਵਕਤ ਦੇ ਪੰਜਾਬ ਦੀ ਖਾਸੀਅਤ ਹੈ। ਉਸ ਵਾਸਤੇ ਇੱਕ ਬੜਾ ਖੂਬਸੂਰਤ ਗੀਤ ਵੀ ਗਾਇਆ ਜਾਂਦਾ ਹੈ। ਉਹਦੇ 'ਚ ਕੁੜੀਆਂ ਸ਼ਾਮ ਨੂੰ ਘਰ ਦੇ ਵਿੱਚੋਂ ਮਿੱਠਾ ਮੰਗਦੀਆਂ ਨੇ, ਉਹ ਮਿੱਠਾ ਮੰਗ ਕੇ ਤੇ ਜਨਾਬ ਉਹ ਫਿਰ ਉਸ ਨੂੰ ਵੰਡਦੀਆਂ ਨੇ, ਖਾਂਦੇ ਤਕਸੀਮ ਕੀਤਾ ਜਾਂਦਾ ਹੈ। ਉਸ ਨੂੰ ਇਹ ਤਿਉਹਾਰ ਲੋਹੜੀ ਆਖਿਆ ਜਾਂਦਾ ਹੈ। ਉਹਦੇ ਇੱਕ ਗੀਤ ਹੈ ਕਿ ਉਹਨਾਂ ਕੁੜੀਆਂ ਦਾ ਹੀ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ ਦੁੱਲੇ ਦੀ ਧੀ ਵਿਆਹੀ, ਤੇਲ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ, ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ, ਮਾਮੇ ਚੂਰੀ ਕੁੱਟੀ, ਜ਼ਿਮੀਂਦਾਰਾਂ ਲੁੱਟੀ, ਜ਼ਿਮੀਂਦਾਰ ਸਦਾਏ, ਗਿਣ ਗਿਣ ਪੌਲੇ ਲਾਏ, ਇੱਕ ਪੌਲਾ ਘਟ ਗਿਆ, ਜ਼ਿਮੀਂਦਾਰ ਵਹੁਟੀ ਲੈ ਕੇ ਨੱਸ ਗਿਆ, ਇੱਕ ਪੌਲਾ ਹੋਰ ਆਇਆ, ਜ਼ਿਮੀਂਦਾਰ ਵਹੁਟੀ ਲੈ ਕੇ ਦੌੜ ਆਇਆ, ਇੱਕ ਪੌਲਾ ਲੈ ਗਿਆ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੂੰ ਮਾਰੀ ਇੱਟ, ਭਾਵੇਂ ਰੋ ਤੇ ਭਾਵੇਂ ਪਿੱਟ, ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ, ਸਾਨੂੰ ਦੇ ਦਾਣੇ ਤੇਰੇ ਜੀਵਨ ਨਿਆਣੇ। ਅੱਛਾ, ਇਸ ਤਿਉਹਾਰ ਨੂੰ ਮੁਖਤਲਿਫ ਖਿੱਤਿਆਂ ਦੇ ਵਿੱਚ ਮੁਖਤਲਿਫ ਨਾਵਾਂ ਤੋਂ ਵੀ ਮਨਾਇਆ ਜਾਂਦਾ ਹੈ। ਇਹ ਸਿੰਧ ਵਿੱਚ ਲਾਲ ਲੋਹੇ ਦੇ ਨਾਮ ਤੋਂ, ਇਸ ਤਰ੍ਹਾਂ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ
ਇਸ ਨੂੰ ਮਨਾਇਆ ਜਾਂਦਾ ਹੈ। ਔਰ ਅੱਜ ਵੀ ਸਬ ਕੰਟੀਨੈਂਟ ਵਿੱਚ, ਇੰਡੀਆ ਦੇ ਵਿੱਚ ਸ਼ਾਮ ਨੂੰ ਲੋਹੜੀ ਵਾਲੇ ਦਿਨ ਮੰਦਰਾਂ ਦੇ ਉੱਤੇ ਪੂਜਾ ਵੀ ਕੀਤੀ ਜਾਂਦੀ ਹੈ। ਯਾਨੀ ਕਿ ਪੰਜਾਬ ਦਾ ਇਹ ਸਕਾਫਤੀ ਆਖ ਲਓ, ਮੌਸਮੀ ਆਖ ਲਓ, ਇਤਜਾਜੀ ਆਖ ਲਓ, ਬਹੁਤ ਪੁਰਾਣਾ ਤਿਉਹਾਰ ਹੈ। ਔਰ ਇਹ ਜਿਹੜਾ ਹੈ ਪਹਿਲੀ ਮਾਹ ਨੂੰ ਇਹ ਮਨਾਇਆ ਜਾਂਦਾ ਹੈ। ਕੋਈ ਹੋਰ ਨਜ਼ਰੀਆ ਵੀ ਹੋ ਸੀ ਇਸ ਦੇ ਬਾਰੇ, ਸ਼ਾਇਦ ਉਸੀ ਮੈਂ ਨਹੀਂ ਜਾਣਦਾ। ਇਹ 3 ਨਜ਼ਰੀਆਤ ਇਸ ਲੋਹੜੀ ਦੇ ਬਾਰੇ ਜਿਹੜੇ ਕਿ ਮਸ਼ਹੂਰ ਹਨ, ਤਿੰਨਾਂ ਨੂੰ ਮੈਂ ਦੱਸ ਦਿੱਤਾ ਹੈ। ਲੇਕਿਨ ਇਹ ਆਖਣਾ ਕਿ ਸਿਰਫ ਦੁੱਲੇ ਭੱਟੀ ਤੋਂ ਲੋਹੜੀ ਬਣੀ ਹੈ, ਗਲਤ ਹੈ। ਦੁੱਲੇ ਭੱਟੀ ਤੋਂ ਵੀ ਪਹਿਲੇ ਬਣਾਈ ਜਾਂਦੀ ਹੋ ਸੀ। ਉਸ ਤੋਂ ਬਾਅਦ ਚੂँਕਿ ਦੁੱਲਾ ਭੱਟੀ ਵੀ ਵਿੱਚ ਸ਼ਾਮਿਲ ਹੋ ਗਿਆ, ਜਿਸ ਵਜ੍ਹਾ ਤੋਂ ਇਸ ਨੂੰ ਦੁੱਲੇ ਭੱਟੀ ਦਾ ਅੱਜ ਕੱਲ੍ਹ ਬਹੁਤ ਨਾਮ ਦਿੱਤਾ ਜਾਂਦਾ। ਲੇਕਿਨ ਜੋ ਵੀ ਹੈ, ਖੂਬਸੂਰਤ ਤਿਉਹਾਰ ਹੈ, ਪੰਜਾਬ ਦਾ ਖਾਲਿਸਤਾਨ ਤਿਉਹਾਰ ਹੈ, ਤੇ ਉਸ ਨੂੰ ਮਨਾਉਣਾ ਚਾਹੀਦਾ ਹੈ। ਬਹੁਤ ਸ਼ੁਕਰੀਆ ਜੀ।